लो वे मुंडियो, अज तुहानू बात सुनाना मैं साधु मूर्ख दी। हाँ, मेरा ख्याल है तुसी बात कभी सुनी नहीं होनी। ना जी सुनी ना? सुनने भी अजीब मैं बहुत चिर होया सुनी नू, तो मैनू एक दिन याद आई, चलो मैं तुहानू सुनाऊंगा बात ही साधु मूर्ख दी। एक पिंड विच एक बंदा रहिंदा सी, हाँ जी मन्निया होया काम सी। सारे उहदियां गल्लां करदे सी कि जिन्ना ये काम करदा ना इंसान, इन्ना कोई काम नहीं करदा। जिथे जिहड़ा भी काम देना नूं उही काम कर देना। हौली हौली हुण बुढ़ा होना शुरू हो गया। ਉਹਦਾ ਸੀ ਮੁਰੇ ਮੁੰਡਾ, ਜਿੰਨਾ ਉਹ ਕੰਮ ਕਰਦਾ ਸੀ ਉਨਾ ਹੀ ਉਹ ਆਲਸੀ ਸੀ ਮੁੰਡਾ। ਉਹਨਾਂ ਨੂੰ ਕਹਿਣਾ, ਉਹ ਕਾਕਾ ਮੈਂ ਇੱਥੇ ਬੈਠੇ ਨਹੀਂ ਰਹਿਣਾ, ਤੂੰ ਕੰਮ ਕਾਰ ਕਰ ਲਿਆ ਕਰ। ਉਹ ਕਹਿਣਾ, ਬਾਪੂ ਤੂੰ ਛੱਡ ਪਰੇ, ਮੈਂ ਦਿਖਾ ਲੂੰ ਤੈਨੂੰ ਕੰਮ ਕਰਕੇ ਪੈਸੇ ਬਣਾ ਕੇ ਬਿਨਾਂ ਹੱਥ ਲਾਇਆ। अच्छा जी ਹਾਂ, ਮੈਂ ਬਿਨਾਂ ਹੱਥ ਲਾਇਆ ਤੈਨੂੰ ਪੈਸੇ ਬਣਾ ਕੇ ਦਿਖਾ ਲੂੰ। ਉਹ ਬਾਪੂ ਨੂੰ ਕਹਿਣਾ, ਉਹ ਮੂਰਖਾ, ਇੱਦਾਂ ਦੇ ਕੋਈ ਹੈ ਨਹੀਂ ਜਾਦੂ ਕਿ ਜਿਹੜਾ ਬਿਨਾਂ ਹੱਥ ਲਾਇਆ ਤੇਰੀ ਕਮਾਈ ਹੋ ਜੂਗੀ, ਤੂੰ ਬੰਦਾ ਬਣ ਜਾ, ਕੰਮ ਕਰਿਆ ਕਰ। ਕਹਿੰਦਾ, ਉਹ ਬਾਪੂ ਤੂੰ ਹੁਣ ਪੜ੍ਹ, ਮੈਂ ਪੜ੍ਹਿਆ ਲਿਖਿਆ, ਤੈਨੂੰ ਨੌਲੇਜ ਜ਼ਿਆਦਾ ਕਿ ਮੈਨੂੰ? ਬਥੇਰਾ ਕਹਿਣਾ ਉਹਨੇ ਇੱਕ ਨਾ ਮੰਨੀ। ਇੱਕ ਦਿਨ ਬਾਪੂ ਵਿਚਾਰਾ ਮਰ ਗਿਆ। ਜਦੋਂ ਮਰ ਗਿਆ, ਹੁਣ ਉਹ ਕਮਾਈ ਕਰਦਾ ਸੀ, ਰੋਟੀ ਲਿਆਉਂਦਾ ਸੀ, ਹੁਣ ਭਾਂਡੇ ਮੂੰਹ 'ਤੇ ਹੋਣ ਲੱਗੇ। ਫਿਰ ਸੋਚਦਾ, ਕਹਿੰਦਾ ਯਾਰ ਵੀ ਮੈਂ ਤਾਂ ਸਾਰਿਆਂ ਨੂੰ ਕਿਹਾ ਆ ਵੀ ਮੈਂ ਪੈਸੇ ਬਿਨਾਂ ਹੱਥ ਲਾਏ ਕਮਾਉਣੇ ਆ। ਕਹਿੰਦਾ ਚੱਲ ਕੋਈ ਸਾਧੂ ਕੋਈ ਗਿਆਨੀ ਲੱਭਦੇ ਆ, ਜੋ ਤੋਂ ਇਹ ਗੁਣ ਲੈ ਲਈਏ ਆਪਾਂ। ਹੈਂ, ਉਹ ਸਾਧੂ ਦੀ ਭਾਲ ਦੇ ਵਿੱਚ ਤੁਰ ਪਿਆ। ਇੱਦਾਂ ਦੀ ਕਿਤੇ ਗੱਲਾਂ ਸੁਣੀਆਂ ਸੀ ਪੁਰਾਣੇ ਜ਼ਮਾਨੇ 'ਚ। ਉਹਨੂੰ ਕਿਹਾ ਵੀ ਕੋਈ ਸਾਧੂ ਹੋਣਾ ਕੋਈ ਨਾ ਕੋਈ ਬੰਦਾ ਇੱਦਾਂ ਦਾ ਗੁਣੀ, ਜਿਹੜਾ ਮੈਨੂੰ ਇਹ ਗੁਣ ਦੇ ਦੂ ਪੈਸੇ ਕਮਾਉਣ ਦਾ ਬਿਨਾਂ ਹੱਥ ਲਾਇਆ। अच्छा जी ਤੂੰ ਤੁਰ ਪਿਆ, ਤੁਰਿਆ ਜਾਂਦਾ, ਪਿੰਡ ਪਿੰਡ ਮੁੱਕ ਗਿਆ, ਜੰਗਲ ਆ ਗਿਆ। ਜਦੋਂ ਜੰਗਲ ਆ ਗਿਆ ਤੇ ਉਹਨੂੰ ਜਾਂਦੇ ਨੂੰ ਇੱਕ ਬਘਿਆੜ ਟੱਕਰਿਆ। ਉਹ ਕਹਿੰਦਾ ਵੀ ਕਾਕਾ ਕਿੱਧਰ ਨੂੰ ਚੱਲਿਆ? ਕਹਿੰਦਾ ਯਾਰ ਮੈਂ ਕਿਹੋ ਜਿਹੇ ਬੰਦੇ ਦੀ ਤਲਾਸ਼ 'ਚ ਆ ਵੀ ਜਿਹੜਾ ਮੈਨੂੰ ਇਹ ਗੁਰ ਦੇ ਦੇਵੇ ਕਿ ਬਿਨਾਂ ਹੱਥ ਲਾਇਆ ਪੈਸੇ ਕਿੱਦਾਂ ਕਮਾਏ ਜਾਂਦੇ ਆ। ਬਘਿਆੜ ਕਹਿੰਦਾ ਅੱਛਾ ਬਈ। ਕਹਿੰਦਾ ਯਾਰ ਜੇ ਤੂੰ ਚੱਲਿਆ ਹੀ ਆ, ਜੇ ਤੈਨੂੰ ਕੋਈ ਇੱਦਾਂ ਦਾ ਬੰਦਾ ਮਿਲ ਗਿਆ ਨਾ, ਇਹ ਕਿ ਮੇਰਾ ਵੀ ਕੰਮ ਕਰ ਦੇਈਂ। ਕਹਿੰਦਾ ਕੀ? ਕਹਿੰਦਾ ਉਹਨੂੰ ਇਹ ਪੁੱਛੀ ਵੀ ਮੇਰੇ ਪਤਾ ਨਹੀਂ ਕੀ ਗੱਲ ਆ, ਮੇਰੇ ਢਿੱਡ ਦੇ ਵਿੱਚ ਮਿੰਨਾ ਦਰਦ ਪੈਂਦਾ ਰਹਿੰਦਾ। ਕਹਿੰਦਾ ਕੋਈ ਗੱਲ ਨਹੀਂ, ਤੇਰੇ ਹੱਥ ਨੇ ਦੇ ਦੂੰ ਮੈਂ। ਫਿਰ ਗਾਂਹ ਚੱਲ ਗਿਆ। ਜਦੋਂ ਗਾਂਹ ਚੱਲ ਗਿਆ ਨਾ, ਇੱਕ ਮਾੜੀ ਦਰਿਆ ਜਾਂ ਝੀਲ ਜੀ ਆਈ, ਉਹਦੇ ਵਿੱਚ ਲੰਘਣ ਲੱਗਾ ਤਾਂ ਮੋਹਰੇ ਬੈਠੀ ਸੀ ਮੱਛੀ। ਉਹ ਆ ਗਈ, ਕਹਿੰਦੀ ਵੀ ਤੂੰ ਕਿੱਧਰ ਨੂੰ ਚੱਲਿਆ? ਉਹਨੂੰ ਦੱਸੀ ਕਹਾਣੀ। ਕਹਿੰਦਾ ਵੀ ਮੈਂ ਅਮੀਰ ਬਣਨਾ ਚਾਹੁੰਦਾ, ਮੈਂ ਆਪਣੇ ਬਾਪ ਨਾਲ ਪ੍ਰੋਮਿਸ ਕੀਤਾ ਸੀ, ਹੁਣ ਮੈਂ ਕਿਸੇ ਇਹੋ ਜਿਹੇ ਬੰਦੇ ਦੀ ਤਲਾਸ਼ 'ਚ ਆ ਜਿਹੜਾ ਮੈਨੂੰ ਗੁਣ ਦੇ ਦੇਵੇ ਕਿ ਬਿਨਾਂ ਹੱਥ ਲਾਇਆ ਪੈਸੇ ਕਿੱਦਾਂ ਕਮਾਈਦੇ ਆ। ਕਹਿੰਦੀ ਅੱਛਾ ਵੀ, ਕਹਿੰਦੀ ਜੇ ਸੱਚੀ ਮੁੱਚੀ ਤੈਨੂੰ ਇੱਦਾਂ ਦਾ ਬੰਦਾ ਮਿਲ ਗਿਆ ਇਹ ਕਿ ਮੇਰਾ ਵੀ ਕੰਮ ਕਰ ਦੇਈਂ। ਉਹ ਕਹਿੰਦੇ ਵੀ ਤੂੰ ਵੀ ਦੱਸ ਦੇ ਤੇਰਾ ਕੀ ਕੰਮ ਆ। ਕਹਿੰਦੀ ਮੇਰੇ ਗਲ ਦੇ ਵਿੱਚ ਹਮੇਸ਼ਾ ਖਾਜ ਜੀ ਆਉਂਦੀ ਰਹਿੰਦੀ ਆ, ਦਰਦ ਹੁੰਦਾ ਰਹਿੰਦਾ, ਇਹ ਤਾਂ ਪੁੱਛ ਕੇ ਆਈ ਵੀ ਕੀ ਇਲਾਜ ਹੋ ਸਕਦਾ। ਕਹਿੰਦਾ ਚੱਲ ਠੀਕ ਆ, ਤੇਰਾ ਵੀ ਪੁੱਛ ਲੂੰਗਾ। ਉਹ ਫਿਰ ਤੁਰਦਾ ਗਿਆ। ਤਾਂ ਰਾਤ ਪੈ ਗਈ ਤਾਂ ਜਾਮਨ ਦੇ ਦਰਖਤ 'ਤੇ ਉੱਚੇ ਟਾਹਣੇ 'ਤੇ ਚੜ੍ਹ ਕੇ ਬਹਿ ਗਿਆ ਵੀ ਰਾਤ ਨੂੰ ਹੋਰ ਨਾ ਕੋਈ ਜਾਨਵਰ ਆ ਕੇ ਮੈਨੂੰ ਖਾ ਹੀ ਜਾਵੇ। ਟਾਹਣੇ 'ਤੇ ਬੈਠ ਗਿਆ। ਜਦੋਂ ਬਹਿ ਗਿਆ ਨਾ ਤਾਂ ਦਰਖਤ ਬੋਲਿਆ ਉਹਨਾਂ। ਕਹਿੰਦੇ ਗੱਲ ਸੁਣ ਰਹੀ ਆ ਵੀ ਜੰਗਲ ਬੀਆਬਾਨ ਦੇ ਵਿੱਚ ਤੂੰ ਇਕੱਲਾ ਇੱਥੇ ਬੈਠਾ, ਕਿੱਧਰ ਨੂੰ ਚੱਲਿਆ? ਹੁਣ ਫਿਰ ਸਾਰੀ ਕਹਾਣੀ ਦੱਸੀ। ਕਹਿੰਦਾ ਮੈਂ ਕਿਹੋ ਜਿਹੇ ਗੁਰੂ ਦੀ ਤਲਾਸ਼ 'ਚ ਆ ਜਿਹੜਾ ਮੈਨੂੰ ਇਹ ਗੁਣ ਦੇਵੇ ਕਿ ਮੈਂ ਬਿਨਾਂ ਹੱਥ ਲਾਇਆ ਦੁਨੀਆ ਦਾ ਅਮੀਰ ਆਦਮੀ ਬਣ ਜਾਵਾਂ। ਉਹ ਕਹਿੰਦਾ ਅੱਛਾ। ਕਹਿੰਦਾ ਯਾਰ ਕਿ ਮੇਰਾ ਵੀ ਕੰਮ ਕਰ ਦੇਈਂ। ਕਹਿੰਦਾ ਦੱਸ ਤੇਰਾ ਕੀ ਕੰਮ ਆ? ਕਹਿੰਦਾ ਉਹਨੂੰ ਪੁੱਛੀ ਵੀ ਹਰ ਸਾਲ ਮੈਂ ਵੱਡਾ ਤੇ ਚੌੜਾ ਹੋਈ ਜਾਂਦਾ, ਪਰ ਮੈਨੂੰ ਨਾ ਕੋਈ ਫਲ ਲੱਗਦਾ ਨਾ ਕੋਈ ਫੁੱਲ ਲੱਗਦਾ। ਇਹਦਾ ਇਲਾਜ ਪੁੱਛ ਕੇ ਆਈ। ਕਹਿੰਦਾ ਠੀਕ ਆ, ਇਹਦਾ ਇਲਾਜ ਵੀ ਪੁੱਛ ਲੂੰਗਾ ਮੈਂ। ਦੂਜੇ ਦਿਨ ਹੋਇਆ, ਉਹ ਫੇਰ ਤੁਰ ਪਿਆ, ਤੁਰੀ ਜਾਂਦਾ। ਦੂਜੀ ਦਿਨ ਰਾਤ ਫੇਰ ਪੈ ਗਈ ਤਾਂ ਕੀ ਦੇਖਦਾ, ਇੱਕ ਬਹੁਤ ਦੂਰ ਝੁੱਗੀ ਜੀ ਆ, ਉਹਦੇ ਵਿੱਚ ਦੀਵਾ ਬਲਦਾ। ਉਹਦੇ ਕੋਲ ਚੱਲ ਗਿਆ। ਉੱਥੇ ਇੱਕ ਬਹੁਤ ਹੀ ਸਿਆਣਾ ਬਜ਼ੁਰਗ ਬੈਠਾ, ਉਹਦੇ ਕੋਲ ਚੱਲ ਗਿਆ, ਆ ਕੇ ਬਹਿ ਗਿਆ। ਉਹ ਕਹਿੰਦਾ ਕਾਕਾ ਕੌਣ ਆ ਤੂੰ? ਕਹਿੰਦਾ ਜੀ ਮੈਂ ਤਾਂ ਫਲਾਨਾ ਰਾਹੀਂ ਆ। ਕੀ ਕਰਨਾ ਆ? ਸਾਰੀ ਆਪਣੀ ਕਹਾਣੀ ਦੱਸੀ। ਕਹਿੰਦਾ ਅੱਛਾ। ਕਹਿੰਦਾ ਇੱਦਾਂ ਕਰ, ਅੱਜ ਰਾਤ ਕੱਟ, ਮਾੜਾ ਮੋਟਾ ਖਾ, ਤੇ ਮੈਂ ਸਵੇਰ ਨੂੰ ਤੈਨੂੰ ਗੁਣ ਦੱਸੂਗਾ। ਕਹਿੰਦਾ ਠੀਕ ਆ ਬਈ।
ਉਹ ਰਾਤ ਨੂੰ ਰੋਟੀ ਪਾਣੀ ਖਾਧਾ ਜੋ ਮਾੜਾ ਮੋਟਾ ਸੀਗਾ ਸਾਧੂ ਕੋਲ, ਉਹ ਸੌਂ ਗਿਆ। ਜਦ ਸਵੇਰੇ ਹੋਇਆ ਕਹਿੰਦਾ ਦੱਸ ਕੀ ਕੰਮ ਤੇਰਾ? ਕਹਿੰਦਾ ਮਹਾਰਾਜ ਕੰਮ ਮੇਰੇ ਇਹੋ ਹੀ ਆ ਕਿ ਮੇਰਾ ਬਾਪੂ ਮੈਨੂੰ ਕਹਿੰਦਾ ਤਾਂ ਤੁਸੀਂ ਮਿਹਨਤ ਕਰ। ਕਹਿੰਦਾ ਮੈਨੂੰ ਪ੍ਰੋਮਿਸ ਇਹ ਕੀਤਾ ਸੀਗਾ ਵੀ ਮੈਂ ਪੜ੍ਹਿਆ ਲਿਖਿਆ ਵੀ ਮੈਂ ਬਿਨਾਂ ਹੱਥ ਲਾਇਆ ਤੈਨੂੰ ਅਮੀਰ ਬਣ ਕੇ ਦਿਖਾਣਾ, ਪੈਸੇ ਕਮਾਉਣੇ ਆ, ਮੈਨੂੰ ਇਹ ਬਲ ਦਿਓ। ਕਹਿੰਦਾ ਕੋਈ ਨਹੀਂ ਦੇ ਦਿੰਦੇ ਆ। ਕਹਿੰਦੇ ਨਾਲ ਇੱਕ ਕੰਮ ਹੋਰ ਸੀ। ਕਹਿੰਦਾ ਉਹ ਕੀ? ਕਹਿੰਦਾ ਜੇ ਮੈਂ ਰਾਹ ਵਿੱਚ ਆਉਂਦਾ ਸੀ ਨਾ ਮੈਨੂੰ ਬਘਿਆੜ ਟੱਕਰਿਆ ਸੀ। ਕਹਿੰਦਾ ਉਹਦਾ ਕੀ ਕੰਮ ਸੀ? ਕਹਿੰਦਾ ਉਹ ਕਹਿੰਦਾ ਸੀ ਵੀ ਮੇਰੇ ਮਿੱਠਾ ਮਿੱਠਾ ਦਰਦ ਪੈਂਦਾ ਢਿੱਡ ਦੇ ਵਿੱਚ, ਇਹਦਾ ਇਲਾਜ ਦੱਸਿਓ। ਕਹਿੰਦਾ ਅੱਛਾ ਹੋਰ ਕੁਛ? ਹਾਂ। ਕਹਿੰਦਾ ਕਿ ਮੈਨੂੰ ਮੱਛੀ ਟੱਕਰੀ ਸੀ ਰਾਹ ਦੇ ਵਿੱਚ। ਕਹਿੰਦਾ ਉਹਦਾ ਕੀ ਕੰਮ ਆ? ਕਹਿੰਦਾ ਮੱਛੀ ਮੈਨੂੰ ਕਹਿੰਦੀ ਸੀ ਕਿ ਮੇਰੇ ਗਲ ਦੇ ਵਿੱਚ ਖਾਜ ਜਿਹੀ ਆਉਂਦੀ ਰਹਿੰਦੀ, ਦਰਦ ਜਿਹਾ ਆਉਂਦਾ ਰਹਿੰਦਾ, ਇਹਦਾ ਇਲਾਜ ਪੁੱਛੀ। ਕਹਿੰਦਾ ਕੋਈ ਨਹੀਂ ਇਹਦਾ ਇਲਾਜ ਵੀ ਦੱਸ ਦਿੰਦੇ ਆ। ਹੋਰ ਕੁਛ? ਕਹਿੰਦਾ ਮਹਾਰਾਜ ਹਾਂ। ਕਹਿੰਦਾ ਮਹਾਰਾਜ ਇਹ ਕਹਿੰਦਾ ਰਾਹ ਦੇ ਵਿੱਚ ਜਾਮਣ ਦਾ ਦਰਖਤ ਸੀ। ਕਹਿੰਦਾ ਉਹਨੂੰ ਕੀ ਸੀ ਪ੍ਰੋਬਲਮ? ਕਹਿੰਦਾ ਉਹ ਮੈਨੂੰ ਕਹਿੰਦਾ ਸੀ ਵੀ ਮੈਂ ਹਰ ਸਾਲ ਮੋਟਾ ਵੱਡਾ ਹੋਈ ਜਾਂਦਾ, ਪਰ ਨਾ ਕੋਈ ਮੈਨੂੰ ਫੁੱਲ ਲੱਗਦਾ ਨਾ ਮੈਨੂੰ ਲੱਗਦਾ ਕੋਈ ਫਲ, ਇਹਦਾ ਇਲਾਜ ਮੈਨੂੰ ਦੱਸੋ। ਕਹਿੰਦਾ ਇਹਦਾ ਇਲਾਜ ਵੀ ਹੋ ਜਾਊਗਾ। ਉਹ ਦੇ ਦੇਣਾ ਮਹਾਰਾਜ ਹੋ ਜਾਊਗਾ, ਦੱਸੋ ਇਲਾਜ ਕੀ ਆ? ਉਹ ਕਹਿੰਦਾ ਸੁਣ ਬੈਠ ਕੇ। ਉਹ ਬਹਿ ਗਿਆ। ਕਹਿੰਦਾ ਪਹਿਲੀ ਗੱਲ ਤਾਂ ਜਿਹੜਾ ਤੇਰੇ ਜਾਮਣ ਦਾ ਦਰਖਤ ਆ ਨਾ, ਉਹਨੂੰ ਜਾ ਕੇ ਦੱਸੀ ਵੀ ਤੇਰੀ ਜੜ੍ਹਾਂ ਦੇ ਵਿੱਚ ਬਹੁਤ ਸਾਰੇ ਹੀਰੇ ਜਵਾਹਰਤ ਦੱਬੇ ਆ ਕਿਸੇ ਨੇ, ਵੀ ਤਾਂ ਤੂੰ ਮੱਲੀ ਜਾਂਦਾ ਵੀ ਜਿੱਦਣ ਕੋਈ ਉਹ ਹੀਰੇ ਜਵਾਹਰਤ ਕੱਢ ਦੂਗਾ ਨਾ ਉੱਥੋਂ ਤੈਨੂੰ ਫਲ ਲੱਗਣਾ ਸ਼ੁਰੂ ਹੋ ਜਾਣਾ। ਕਹਿੰਦਾ ਅੱਛਾ। ਕਹਿੰਦਾ ਫਿਰ ਮੱਛੀ ਦੀ ਕੀ ਗੱਲ ਆ? ਕਹਿੰਦਾ ਮੱਛੀ ਨੂੰ ਜਾ ਕੇ ਦੱਸੀ ਕਿ ਉਹਦੇ ਗਲ ਦੇ ਵਿੱਚ ਇੱਕ ਬਹੁਤ ਹੀ ਅਰਬਾਂ ਕਰੋੜਾਂ ਦਾ ਇੱਕ ਹੀਰਾ ਅੜਿਆ ਆ ਗਲ 'ਚ, ਵੀ ਜੇ ਉਹ ਗਲਾ ਉਹਦਾ ਹੀਰਾ ਨਿਕਲ ਜਾਵੇ ਨਾ ਉਹਨੂੰ ਆਰਾਮ ਆ ਸਕਦਾ। ਕਹਿੰਦਾ ਅੱਛਾ। ਕਹਿੰਦਾ ਫਿਰ ਬਘਿਆੜ ਨੂੰ ਮੈਂ ਕੀ ਦੱਸਾਂ? ਕਹਿੰਦਾ ਬਘਿਆੜ ਨੂੰ ਇਹ ਕਹੀਂ ਜੇ ਕੋਈ ਤੈਨੂੰ ਦੁਨੀਆ ਦਾ ਸਭ ਤੋਂ ਮੂਰਖ ਇਨਸਾਨ ਮਿਲੇ ਤੂੰ ਉਹਨੂੰ ਖਾ ਲਈ ਤੇ ਜਿਹੜਾ ਤੇਰਾ ਪੇਟ 'ਚ ਦਰਦ ਉਹ ਬੰਦ ਹੋ ਜਾਣਾ। ਕਹਿੰਦਾ ਅੱਛਾ ਮਹਾਰਾਜ। ਕਹਿੰਦਾ ਫਿਰ ਮੈਂ ਕਿੱਦਾਂ ਅਮੀਰ ਬਣਨਾ ਮੈਨੂੰ ਵੀ ਦੱਸੋ। ਕਹਿੰਦਾ ਤੂੰ ਘਰ ਜਾਈਂ ਤੇ ਤੈਨੂੰ ਆਪੇ ਸਭ ਕੁਝ ਪਤਾ ਲੱਗ ਜਾਣਾ। ਕਹਿੰਦਾ ਅੱਛਾ। ਉਹ ਤੁਰ ਪਿਆ। ਹੁਣ ਜਦੋਂ ਮੁੜਿਆ ਜਾਂਦਾ ਉਹ ਜਾਮਣ ਦਾ ਦਰਖਤ ਆਇਆ, ਕੋਲ ਦੀ ਲੰਘਿਆ ਉਹਨੂੰ ਪਛਾਣ ਲਿਆ। ਕਹਿੰਦਾ ਗੱਲ ਸੁਣ। ਕਹਿੰਦਾ ਉੱਧਰ ਰਾਤ ਨੂੰ ਕਹਿੰਦਾ ਚਾਂਡੇ 'ਤੇ ਚੜ੍ਹ ਕੇ ਬੈਠਾ ਸੀ। ਕਹਿੰਦਾ ਹੁਣ ਚੁੱਪ ਕਰਕੇ ਲੰਘ ਚੱਲਿਆ ਕੋਲ ਦੀ। ਕਹਿੰਦਾ ਮੇਰਾ ਕੰਮ ਕੀਤਾ ਕਿ ਨਹੀਂ ਕੀਤਾ? ਉਹ ਹਾਂ। ਕਹਿੰਦਾ ਕੀਤਾ। ਕਹਿੰਦਾ ਕੀਤਾ। ਕਹਿੰਦਾ ਕੀ ਆ? ਕਹਿੰਦਾ ਉਹ ਸਾਧੂ ਕਹਿੰਦਾ ਸੀਗਾ ਵੀ ਤੇਰੀ ਜੜ੍ਹਾਂ ਦੇ ਵਿੱਚ ਬਹੁਤ ਸਾਰੇ ਹੀਰੇ ਜਵਾਹਰਤ ਦੱਬੇ ਆ, ਵੀ ਜਿੱਦਣ ਉਹ ਨਿਕਲ ਗਿਆ ਨਾ ਕੱਢ ਦੂ ਕੋਈ ਤੈਨੂੰ ਆਰਾਮ ਆ ਜਾਣਾ। ਉਹ ਕਹਿੰਦਾ ਇੱਦਾਂ ਕਰੇ ਭਰਾ ਬਣ ਕੇ ਯਾਰ ਕਢਾਉਣਾ ਹੀ ਆ, ਤੁਸੀਂ ਉਹ ਕੱਢ ਦੇ, ਤੂੰ ਹੀਰੇ ਜਵਾਹਰ ਕੱਢ ਦੇ ਨਾਲ ਤੂੰ ਅਮੀਰ ਹੋ ਜਾਊਗਾ ਨਾਲੇ ਮੈਨੂੰ ਆਰਾਮ ਆ ਜੂ। ਉਹ ਕਹਿੰਦਾ ਨਾ ਬਈ ਨਾ, ਮੈਂ ਤੇ ਗੱਲ ਕੀਤੀ ਆਪਾਂ ਕਿਸੇ ਹਾਜੀ ਨੂੰ ਹੱਥ ਨਹੀਂ ਲਾਉਣਾ, ਹੱਥ ਲਾਉਣ ਤੋਂ ਬਿਨਾਂ ਹੀ ਅਮੀਰ ਹੋਣਾ। ਕਹਿੰਦਾ ਭਰਾਵਾ ਤੇਰੀ ਮਰਜ਼ੀ। ਉੱਥੋਂ ਤੁਰ ਪਿਆ। ਹੁਣ ਗਾਹ ਆਉਂਦਾ ਥੋੜ੍ਹਾ ਟਾਈਮ ਆਇਆ ਤਾਂ ਮੱਛੀ ਟੱਕਰ ਪਈ। ਉਹ ਕਹਿੰਦੀ ਉਹ ਗੱਲ ਸੁਣ ਮੇਰੀ ਵੀ ਕਿੱਦਾਂ ਤੈਨੂੰ ਕੋਈ ਮਿਲਿਆ ਬੰਦਾ ਉਹ ਜਿਹੜਾ ਇਲਾਜ ਕਰ ਸਕਦਾ? ਕਹਿੰਦਾ ਹਾਂ ਮਿਲ ਗਿਆ। ਕਹਿੰਦੀ ਵੀ ਮੇਰਾ ਦੁੱਖ ਦੱਸਿਆ ਸੀ ਉਹਨੂੰ? ਕਹਿੰਦਾ ਹਾਂ ਦੱਸਿਆ ਸੀ। ਕਹਿੰਦੇ ਉਹਨੂੰ ਇਲਾਜ ਦੱਸਿਆ ਕੋਈ? ਹਾਂ ਕਹਿੰਦਾ ਦੱਸਿਆ। ਕਹਿੰਦਾ ਉਹ ਕਹਿੰਦਾ ਸੀਗਾ ਵੀ ਤੇਰੇ ਗਲ ਦੇ ਵਿੱਚ ਬਹੁਤ ਹੀ ਕੀਮਤੀ ਹੀਰਾ ਫਸਿਆ ਹੋਇਆ ਆ, ਵੀ ਜੇ ਕੋਈ ਉਹ ਕੱਢ ਦੇਵੇ ਨਾ ਤੈਨੂੰ ਆਰਾਮ ਆ ਜਾਣਾ। ਉਹ ਮਿਹਨਤ ਕਰਕੇ ਕਹਿੰਦੀ ਵੀ ਦੇਖ ਤੂੰ ਹੁਣ ਆਇਆ ਆ, ਹੋਰ ਪਤਾ ਨਹੀਂ ਕਦੋਂ ਵੇਲੇ ਕਿਸੇ ਬੰਦੇ ਨੇ ਇੱਥੇ ਆਉਣਾ ਤੇ ਵੀਰ ਬਣ ਕੇ ਮੇਰਾ ਤੂੰ ਹੀ ਹੀਰਾ ਕੱਢ ਦੇ ਨਾਲੇ ਤੂੰ ਅਮੀਰ ਹੋ ਜੀ। ਕਹਿੰਦਾ ਲੈ, ਕਹਿੰਦਾ ਮੈਂ ਤੈਨੂੰ ਪਹਿਲਾਂ ਦੱਸਿਆ ਮੈਂ ਤਾਂ ਕਿਸੇ ਚੀਜ਼ ਨੂੰ ਹੱਥ ਲਾਉਣਾ ਹੀ ਨਹੀਂ, ਹੱਥ ਲਾਉਣ ਤੋਂ ਬਿਨਾਂ ਅਮੀਰ ਹੋਣਾ। ਉਹ ਵਿਚਾਰੀ ਨਿਰਾਸ਼ ਹੋ ਗਈ। ਬੜਾ ਗਾਹ ਗਿਆ, ਹਨੇਰਾ ਹੋ ਗਿਆ, ਰਾਤ ਕੱਟੀ, ਸਵੇਰ ਨੂੰ ਫੇਰ ਤੁਰ ਪਿਆ। ਜੋ ਤੁਰਿਆ ਹੁਣ ਮੋਹਰੇ ਬਘਿਆੜ ਟੱਕਰ ਪਿਆ। ਬਘਿਆੜ ਕਹਿੰਦਾ ਕਿੱਦਾਂ ਤੈਨੂੰ ਕੋਈ ਗੁਰੂ ਮਿਲਿਆ? ਕਹਿੰਦਾ ਹਾਂਜੀ ਮਿਲ ਗਿਆ। ਇਲਾਜ ਮਿਲੇ? ਕਹਿੰਦਾ ਹਾਂ ਮਿਲੇ। ਉਹਨੂੰ ਸਾਰੀ ਕਹਾਣੀ ਪਿਛਲੀ ਦੱਸ ਦਿੱਤੀ, ਦਰਖਤ ਵਾਲੀ ਵੀ ਦੱਸ ਦਿੱਤੀ ਵੀ ਦਰਖਤ ਦੇ ਥੱਲੇ ਬਹੁਤ ਹੀਰੇ ਜਵਾਹਰਤ ਚੜੇ ਸੀ। ਕਹਿੰਦਾ ਮੈਨੂੰ ਕਹਿੰਦੇ ਕੱਢ ਦੇ। ਕਹਿੰਦਾ ਮੈਂ ਤਾਂ ਕੱਢੇ ਨਹੀਂ। ਮੈਂ ਕਿਹਾ ਮੈਨੂੰ ਕੀ ਲੋੜ ਪਈ ਆ, ਮੈਂ ਤਾਂ ਬਿਨਾਂ ਹੱਥ ਲਾਏ ਤੋਂ ਵੀਰ ਹੋਣਾ। ਕਹਿੰਦਾ ਫਿਰ ਮੱਛੀ ਟੱਕਰੀ, ਉਹਦੇ ਗਲ ਕਹਿੰਦਾ ਬਹੁਤ ਕੀਮਤੀ ਜਵਾਹਰਤ ਹੀਰਾ ਜੜਿਆ ਸੀ ਵੀ ਉਹ ਕੱਢਣਾ ਸੀ। ਮੈਂ ਕਹਿੰਦਾ ਮੇਰੇ ਬੜੇ ਤਾਲੇ ਲੈ ਤੂੰ ਕੱਢ। ਕਹਿੰਦਾ ਮੈਂ ਨਹੀਂ ਕੱਢਿਆ। ਮੈਂ ਕਿਹਾ ਮੈਂ ਤਾਂ ਬਿਨਾਂ ਹੱਥ ਆਇਆ ਅਮੀਰ ਹੋਣਾ। ਕਹਿੰਦਾ ਮੇਰਾ ਵੀ ਕੀ ਇਲਾਜ ਦੱਸਿਆ? ਕਹਿੰਦਾ ਤੇਰਾ ਇਲਾਜ ਇਹ ਕਹਿੰਦਾ ਸੀ ਵੀ ਜੇ ਤੂੰ ਕੋਈ ਤੈਨੂੰ ਦੁਨੀਆ ਦਾ ਬਹੁਤ ਮੂਰਖ ਇਨਸਾਨ ਮਿਲੇ ਉਹਨੂੰ ਖਾ ਕੇ ਆਰਾਮ ਹੋਣਾ। ਬਘਿਆੜ ਨੇ ਥੋੜ੍ਹਾ ਸੋਚਿਆ, ਹੱਸਿਆ, ਉਹ ਨਾਲ ਹੀ ਮੁੰਡੇ ਨੂੰ ਫੜ ਲਿਆ, ਫੜ ਕੇ ਤੁਹਾਨੂੰ ਖਾ ਲਿਆ। ਮੁੰਡੇ ਉੱਤੇ ਖਾਤਮਾ ਹੋ ਗਿਆ।
ਤੇ ਆਰਾਮ ਦੇ ਨਾਲ। ਹੁਣ ਦੇਖ ਤੁਸੀਂ ਸਿਆਣੇ ਬਣੋ, ਹੁਣ ਕਿੰਨਾ ਕੁਝ ਦੱਸਿਆ, ਦਰਖਤ ਦੀਆਂ ਜੜ੍ਹਾਂ ਵਿੱਚ ਕਿੰਨੇ ਹੀਰੇ ਜਵਾਹਰਾਤ ਉਹ ਨਹੀਂ ਕੱਢੇ। ਫਿਰ ਮੱਛੀ ਦੇ ਗਲ ਦੇ ਵਿੱਚ ਬੜਾ ਮਹਿੰਗਾ ਹੀਰਾ ਸੀ, ਉਹਨੂੰ ਕੰਜਰ ਨੇ ਉਹ ਨਹੀਂ ਕੱਢਿਆ। ਹੁਣ ਤੂੰ ਆਪ ਸਿਆਣਾ, ਮਾੜੀ ਮੋਟੀ ਤਾਂ ਮਿਹਨਤ ਕਰਨੀ ਪਊਗੀ ਅਮੀਰ ਬਣਨ ਲਈ, ਹੱਥ ਲਾਉਣਾ ਪਊ ਨਾ ਕੋਈ। ਸੋ ਭਰਾਵੋ, ਮਿਹਨਤ ਤੋਂ ਬਿਨਾਂ ਗੁਜ਼ਾਰਾ ਨਹੀਂ। ਸੁਣ ਲਈ ਮੇਰੀ ਗੱਲ ਪੁੱਤਰੋ, ਮਿਹਨਤ ਕਰਿਓ। ਰੱਬ ਦੀ ਤੁਸੀਂ ਨਾ ਜੋ ਰੱਬ ਨੂੰ ਕੇਵਲ ਚੀਜ਼ਾਂ ਮੰਗਦੇ ਆ ਰੱਬ ਕੋਲੋਂ, ਰੱਬ ਬੋੜਦਾ, ਉਹ ਦੱਸਦਾ ਕੋਈ ਬਹਾਨਾ ਬਣਾਉਣਾ ਹੁੰਦਾ। ਹੁਣ ਆਪਣੇ ਹੱਥੀਂ ਜਾ ਕੇ ਤਾਂ ਫੜਾ ਨਹੀਂ ਦੇਣਾ, ਕੋਈ ਮੌਕਾ ਦੇਣਾ ਹੁੰਦਾ। ਜਿਹੜਾ ਮੌਕਾ ਨਹੀਂ ਸੰਭਾਲਦਾ ਫਿਰ ਉਹ ਮੂਰਖ ਹੁੰਦਾ। ਉਸ ਮੂਰਖ ਨੂੰ ਜੇ ਕੋਈ ਬਘਿਆੜ ਨਹੀਂ ਨਾ ਖਾਂਦਾ ਤਾਂ ਜੱਗ ਵਾਲੇ ਖਾ ਜਾਂਦੇ ਹੈ। ਇੰਨੀ ਬਾਤ ਆ। ਇਹ ਬਘਿਆੜ ਤਾਂ ਸਾਰੇ ਲੋਕ ਹੀ ਨੇ, ਸਾਰੀ ਦੁਨੀਆ ਬਘਿਆੜ ਹੀ ਆ। ਸਾਰੇ ਬੈਠੇ ਖਾਣ ਨੂੰ, ਤਾਂ ਮੂਰਖ ਬੰਦੇ ਨੂੰ ਹਰ ਕੋਈ ਖਾ ਜਾਂਦਾ।